ਦੋਸਤੋ, ਪੰਜਾਬੀ ਪ੍ਰਚਾਰ ਲਾਹੌਰ ਦੇ ਦਫ਼ਤਰ ਅਸੀਂ ਬੈਠੇ ਹਾਂ। ਵਿਸਾਖੀ ਦੇ ਮੇਲੇ ਤੇ ਚੜ੍ਹਦੇ ਪੰਜਾਬੋਂ ਸਾਡੇ ਆਪਣੇ ਪਿਆਰੇ ਆਏ ਨੇ, ਜੀ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਸੰਗਤ ਹੈ, ਚਾਹ ਪਾਣੀ ਅਸੀਂ ਛਕੀ ਹੈ ਤੇ ਜਿਹੜੇ ਜੀ ਉਧਰੋਂ ਆਏ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਜੀ ਬਾਬਿਓ, ਆਪਣਾ ਤੇਰਾ ਨਾਂ ਦੱਸਿਓ ਤੇ ਆਪਣੀ ਜਨਮ ਥਾਂ ਦੱਸਿਓ ਤੇ ਬਾਕੀ ਅੱਗੋਂ ਟੋਰਨੇ ਆ ਗੱਲ। ਮੇਰਾ ਨਾਮ ਈਸ਼ਵਰਜੋਤ ਸਿੰਘ ਹੈ ਜੀ ਤੇ ਪੁੱਤਰ ਸਰਦਾਰ ਅਮਰ ਸਿੰਘ। ਅੱਛਾ। ਪੁੱਤਰ ਸਰਦਾਰ ਹਾਕਮ ਸਿੰਘ। ਮੈਂ ਜੰਮਪਲ ਪਟਿਆਲੇ ਦਾ ਜੀ। ਅੱਛਾ। ਉੱਥੇ ਸਾਡਾ ਪਿੰਡ ਜ਼ਿਲ੍ਹਾ ਸੰਗਰੂਰ, ਤਹਿਸੀਲ ਦਿੜਬਾ ਤੇ ਪਿੰਡ ਜਨਾਲ ਹੈ ਜੀ। ਇੱਥੋਂ ਮੇਰੇ ਦਾਦਾ ਜੀ ਸਰਦਾਰ ਹਾਕਮ ਸਿੰਘ ਪਿੰਡ ਭਾਈ ਕੇ ਮੱਟੂ ਹੈ, ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਉੱਠ ਕੇ ਗਏ ਸੀ। ਅੱਛਾ ਅੱਛਾ। ਹਾਂਜੀ। ਨਸ਼ਹਿਰਾ ਵਿਰਕਾ ਤੋਂ ਕਿਲੋਮੀਟਰ ਹੀ ਪੈਂਦਾ ਜੀ, ਜ਼ਿਆਦਾ ਨਹੀਂ। ਹਾਂਜੀ। ਅੱਛਾ, ਜੱਥੇ ਦੇ ਨਾਲ ਜਿਸਲੇ ਆਉਂਦੇ ਨੇ ਜਾਂ ਵਿਸਾਖੀ ਦੇ ਜਾਂ ਕੋਈ ਵੀ ਜਿਹੜਾ ਇੱਥੇ ਦੀ ਯਾਤਰਾ ਲਈ, ਹਾਂਜੀ, ਇਹ ਦਿਹਾੜੀ ਕੋਈ ਇੰਜ ਦੀ ਮਿਲਣੀ ਚਾਹੀਦੀ ਹੈ ਬਿਲਕੁਲ ਕਿ ਜਿਨ੍ਹਾਂ ਦੇ ਵਟਕਿਆਂ ਦੇ ਪੁਰਖਿਆਂ ਦੇ ਇੱਥੇ ਸਥਾਨ ਨੇ ਜਾਂ ਜਿਹੜੇ ਉਹਨਾਂ ਦੇ ਪੁਰਾਣੇ ਪਿੰਡ ਨੇ, ਹਾਂਜੀ, ਉਹਦੇ ਵਿੱਚ ਜਾਣ ਦੀ ਵੀ ਇੱਕ ਵਿੱਚ ਆਗਿਆ ਹੋਣੀ ਚਾਹੀਦੀ ਹੈ। ਮੇਰਾ ਖਿਆਲ ਹੈ ਤੁਹਾਨੂੰ ਲੱਗ ਰਿਹਾ ਕਿ ਤੇਰਾ ਦਿਲ ਕਰਦਾ ਸੀ ਕਿ ਉੱਧਰ ਹੋ ਕੇ ਜਾਈਏ? ਬਿਲਕੁਲ ਚਾਹੀਦੀ ਹੈ ਜੀ। ਹੈਨਾ? ਅਸੀਂ ਤਾਂ ਜਦੋਂ ਤੋਂ ਸੁਰਤ ਸੰਭਾਲੀ ਹੈ, ਅਸੀਂ ਤਾਂ ਆਪਣੇ ਬਜ਼ੁਰਗਾਂ ਤੋਂ ਹੀ ਸੁਣਦੇ ਹਾਂ, ਸਾਡਾ ਪਿੰਡ ਭਾਈ ਕੇ ਮੱਟੂ, ਸਾਡਾ ਪਿੰਡ ਭਾਈ ਕੇ ਮੱਟੂ। ਠੀਕ ਹੈ। ਤੇ ਉਹਨਾਂ ਦੀ ਜਿੰਨੀ ਚਾਹ ਹੈ, ਉਹਨਾਂ ਨੂੰ ਵੱਧ ਚਾਹ ਕਿਤੇ ਸਾਨੂੰ ਹੈ। ਉਹਨਾਂ ਨੇ ਤਾਂ ਵੇਖਿਆ ਹੋਇਆ ਸਾਰਾ ਕੁਝ, ਅਸੀਂ ਸੁਣਿਆ ਹੀ ਹੈ। ਸਾਨੂੰ ਵੇਖਣ ਦੀ ਚਾਹ ਹੈ ਜੀ, ਅਸੀਂ ਵੀ ਜ਼ਰੂਰ ਵੇਖੀਏ ਕਿ ਸਾਡੀਆਂ ਜੜ੍ਹਾਂ ਕਿੱਥੋਂ ਦੀਆਂ ਨੇ। ਚਲੋ, ਹੁਣ ਤਾਂ ਉਹ ਕਦੇ ਸਬੱਬ ਬਣੇ ਤੇ ਸਾਨੂੰ ਬੜੀ ਖੁਸ਼ੀ ਹੋਣੀ ਹੈ, ਪਰ ਜੋ ਵੇਖਿਆ ਹੈ ਇੱਧਰ ਆ ਕੇ ਲਾਹੌਰ ਔਰ ਜਿਹੜੀਆਂ ਥਾਵਾਂ ਤੇ ਗਏ, ਉਹਦੇ ਬਾਰੇ ਕਿਸ ਤਰ੍ਹਾਂ ਦੀ ਰੂਹ ਬਣੀ ਤੁਹਾਡੀ? ਸਾਨੂੰ ਕੋਈ ਫਰਕ ਨਹੀਂ ਮਹਿਸੂਸ ਹੋਇਆ ਜੀ। ਆਪਣੀ ਜ਼ੁਬਾਨ ਇੱਕੋ ਹੈ। ਅੱਛਾ। ਆਪਾਂ ਵੇਖਣ ਪਾਖਣ ਨੂੰ ਵੀ ਇੱਕੋ ਜਿਹੇ, ਪਹਿਲੀ ਵਾਰੀ ਆਏ? ਜ਼ਮੀਨ ਵੀ ਇੱਕੋ ਹੀ ਹੈ। ਹਾਂਜੀ, ਮੈਂ ਪਹਿਲੀ ਵਾਰ। ਅੱਛਾ ਜੀ। ਲਾਹੌਰ ਵੇਖਿਆ? ਲਾਹੌਰ ਵੇਖਿਆ, ਕੁਝ ਵੇਖ ਰਹੇ, ਕੁਝ ਵੇਖਿਆ। ਲਓ ਜੀ, ਤੁਸੀਂ ਪੂਰੀ ਤਰ੍ਹਾਂ ਜੰਮ ਕੇ ਜਾਣਾ। ਕਹਿੰਦੇ ਨੇ ਜਿਹੜੇ ਲਾਹੌਰ ਨਹੀਂ ਵੇਖਿਆ ਜੰਮੇ। ਬਿਲਕੁਲ ਤੇ ਬੜੀ ਮੁਹੱਬਤ। ਲਓ ਜੀ ਬਾਬਿਓ, ਤੁਹਾਡੇ ਨਾਲ ਗੱਲ ਟੋਰਨੇ ਆ, ਥੋੜਾ ਆਪਣਾ ਤਾਰਫ ਕਰਾਓ। ਮੈਂ ਸੁਖਵੰਤ ਸਿੰਘ ਜੀ, ਸੂਬੇਦਾਰ ਦਾ ਪੋਤਰਾ। ਸੂਬੇਦਾਰਾਂ ਦਾ ਘਰ ਵੱਜਦਾ ਸਾਡਾ, ਪਿੰਡ ਸੌਣਕੇ, ਫਰਕਾਬਾਦ, ਚੂੜਕਾਣਾ ਮੰਡੀ, ਜ਼ਿਲ੍ਹਾ ਸ਼ੇਖੂਪੁਰਾ। ਹੁਣ ਇਹ ਤੁਹਾਡੇ ਵਟਕਿਆਂ ਦਾ? ਸਾਡੇ ਵਟਕਿਆਂ ਦਾ ਜੀ। ਇਹ ਵਤਨ ਸੀਗਾ ਤੇ ਹਾਂਜੀ। ਅੱਜ ਵੀ ਉੱਥੇ ਸਲੀਪਾਂ ਲੱਗੀਆਂ ਨੇ ਸਾਡੇ ਨਾਵਾਂ ਦੀਆਂ, ਸਾਡੇ ਬਜ਼ੁਰਗਾਂ ਦੀਆਂ। ਇਹਨਾਂ ਨੂੰ ਖਾਓ ਨਾਲ, ਮੈਂ ਫੋਟੋ ਵੀ ਲਿਆਇਆ ਉੱਥੋਂ। ਅੱਛਾ। ਹਾਂਜੀ, ਉਹ ਘਰ ਸਾਡੇ ਉਸ ਤਰ੍ਹਾਂ ਪੁਰਾਣੇ ਬਣੇ ਨੇ, ਪੱਕੀ ਇੱਟ ਦੇ। ਸਾਡੇ ਬਜ਼ੁਰਗ ਰਿਟਾਇਰ ਹੋ ਕੇ ਜਦੋਂ ਆਏ ਸਨ, ਅੱਛਾ, ਅੰਗਰੇਜ਼ ਸਰਕਾਰ ਚੋਂ, ਉਦੋਂ ਦੇ ਬਣੇ ਨੇ। ਉਹ ਲਾਮਾ ਤੇ ਗਏ ਸਨ? ਕਿਹੜੀ ਜੰਗ ਤੇ ਗਏ ਸਨ ਸੂਬੇਦਾਰ ਹੋਰੀ? ਉਹ ਵਰਲਡ ਵਾਰ ਦੂਜੀ ਵਰਲਡ ਵਾਰ। ਬਰਮਾ ਦੇ ਬਾਰਡਰ ਤੇ। ਹਾਂਜੀ, ਮੇਰਾ ਦਾਦੇ ਦਾ ਭਰਾ ਵੀ ਉੱਥੇ ਕਿਤੇ। ਬਾਕੀ ਜਿਹੜੀ ਮੈਂ ਮੇਨ ਗੱਲ ਕਰਨੀ ਚਾਹੁੰਦਾ, ਮੈਨੂੰ ਸਭ ਤੋਂ ਚੰਗੀ ਇਹ ਲੱਗੀ ਏ ਕਿ ਸਾਡੇ ਬਜ਼ੁਰਗ ਜਿਹੜੇ ਨਾ ਇੱਥੋਂ ਉੱਠ ਕੇ ਉਹਨਾਂ ਨੇ ਉੱਧਰ ਜਾਣਾ ਮਹਿਸੂਸ ਕੀਤਾ। ਬਸ ਅਸੀਂ ਅੱਲਾਹ ਤਾਲਾ ਨੂੰ ਜ਼ਿਆਦਾ ਮੰਨਦੇ ਆ ਤੁਹਾਡੇ ਨਾਲੋਂ, ਪਰ ਨਹੀਂ, ਗਲਤ ਗੱਲ ਹੋਈ ਏ ਕਿ ਕਿਸੇ ਨੂੰ ਕੁਝ ਵੀ ਮਹਿਸੂਸ ਹੋਵੇ। ਮੈਨੂੰ ਇਹ ਚੰਗੀ ਲੱਗੀ ਏ ਜਦੋਂ ਮੈਂ ਤੁਹਾਡੇ ਫੋਨ ਸੁਣਨਾ ਇੱਕ ਦੂਜੇ ਦੇ, ਤੁਸੀਂ ਕਹਿੰਦੇ ਵਾਲੇਕਮ ਸਲਾਮ। ਸਾਡੇ 'ਚ ਕੋਈ ਨਹੀਂ ਕਹਿੰਦਾ ਇੱਕ ਦੂਜੇ ਨੂੰ ਵਾਹਿਗੁਰੂ ਜੀ। 100 'ਚ ਇੱਕ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੋਵੇਗਾ। ਤੁਸੀਂ ਹਰ ਇੱਕ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਇਹਨਾਂ ਵਰਗਾ ਇੱਕ ਪੜ੍ਹਿਆ ਲਿਖਿਆ ਬੰਦਾ, ਯੰਗ ਬੱਚਾ ਜੇ, ਤੇ ਉਹਦੀ ਜਿਹੜੀ ਵਰਡਿੰਗ ਉਹ ਕੀ ਚੱਲ ਰਹੀ ਹੈ, ਸਾਡੇ ਜੋ ਨਹੀਂ। ਜਿਸ ਵਾਸਤੇ ਅਸੀਂ ਉੱਠ ਕੇ ਗਏ, ਸਲਾਮ ਅਲੈਕੁਮ ਦਾ ਮਤਲਬ ਹੈ ਕਿ ਤੇਰੇ ਤੇ ਸਲਾਮਤੀ ਹੋਵੇ, ਸਲਾਮਤੀ ਵਸਦਾ ਰਹੇ। ਤੇ ਅੱਗੋਂ ਵਾਲੇਕਮ ਸਲਾਮ ਕਹਿੰਦਾ ਤੂੰ ਹੀ ਵਸਦਾ ਰਹੇ, ਇਹ ਚੀਜ਼ ਸਲਾਮਤ ਰਹੇ। ਸਾਡੇ 'ਚ ਨਹੀਂ ਆਈ, ਜਿਹਦੇ ਪਿੱਛੇ ਅਸੀਂ ਇੰਨਾ ਪਿਆਰ ਕਰਕੇ ਧਰਤੀ ਨੂੰ ਛੱਡ ਕੇ ਗਏ, ਉਹ ਚੀਜ਼ ਨੂੰ ਅਸੀਂ ਐਕਸੈਪਟ ਨਹੀਂ ਕੀਤਾ। ਨਹੀਂ, ਉਹ ਸਾਰਿਆਂ ਦੇ ਨਾਲ ਫਰਕ ਸਭ ਥਾਂ ਹੀ ਇੰਜ ਹੀ ਹੈ। ਚਾਹੀਦਾ ਸਾਨੂੰ। ਪਰ ਇਹ ਕਿ ਉਧਰ ਫਿਰ ਕਿੱਥੇ ਗਏ ਇੰਡੀਆ 'ਚ? ਕਿਹੜੀ ਥਾਂ? ਇੰਡੀਆ 'ਚ ਅਸੀਂ ਪਾਣੀਪਤ ਦੇ ਨਾਲ ਹੀ ਸਾਡਾ ਪਿੰਡ ਲਾਟ ਹੋਇਆ ਸੀ ਸਾਨੂੰ। ਸਾਡੇ ਇੱਥੇ ਵੀ 7 ਮੋਗੇ ਸਨ, ਉੱਥੇ ਵੀ ਸਾਡੇ ਪਿੰਡ ਨੂੰ 7 ਮੋਗੇ ਨੇ। ਇੱਡਾ ਹੀ ਸੂਆ ਜਿਹੜਾ ਇੱਥੋਂ ਲੰਘਦਾ ਹੈ ਸੌਣਕੀ ਚੰਨੇ ਵਾਲੀ ਦੇ ਵਿੱਚੋਂ, ਉੱਥੇ ਵੀ ਸਾਡੇ ਕੋਲੋਂ ਲੰਘਦਾ ਹੈ। ਬਾਗ ਦੇ ਵਿੱਚ ਹੀ, ਅੱਜ ਵੀ ਬਾਗ ਹੈ ਨਹੀਂ ਹੁਣ। ਤੁਸੀਂ ਤੇ ਚੰਗੇ ਰਹਿ ਗਏ ਨਾ, ਅਦਰਵਾਈਜ਼ ਲੋਕਲ ਤੇ ਅਲਾਟਮੈਂਟ ਪੂਰੀ ਹੋਈ ਨਹੀਂ। ਤੁਹਾਡੀ ਪੂਰੀ ਅਲਾਟਮੈਂਟ ਮਿਲ ਗਈ, ਤੁਹਾਨੂੰ ਅਲਾਟਮੈਂਟ ਘੱਟ ਮਿਲੀ। ਮੌਜ ਲੱਗ ਗਈ ਤੁਹਾਡੀ। ਤੁਸੀਂ ਆਏ ਪਹਿਲੀ ਵਾਰੀ ਆਏ? ਦਿਲ ਕਰਦਾ ਹੋਣਾ ਸੂਬੇਦਾਰਾਂ ਦੇ ਪਿੰਡ ਹੋ ਕੇ ਆਉਣ ਦਾ? ਬਿਲਕੁਲ ਜੀ। ਸਾਨੂੰ ਗੁਰਦੁਆਰੇ ਦੇ ਉੱਥੇ ਵੀ ਅਸੀਂ ਦੇਖਦੇ ਆ ਫੋਟੋ। ਉੱਥੇ ਤੇ ਤੁਸੀਂ ਆਪਣਾ ਧਾਰਾ ਜਿੱਥਾ ਗਿਆ ਹੋਵੇਗਾ ਤਾਂ ਤੁਸੀਂ ਤੇ ਵਿੱਚ ਦਾਲ ਲਾ ਲਿਆ ਹੋਵੇਗਾ? ਨਹੀਂ ਜੀ, ਬਿਲਕੁਲ ਵੇਖ ਲਿਆ ਘਰ? ਬਿਲਕੁਲ ਵੇਖਿਆ, ਬਿਲਕੁਲ ਜੀ, ਬਿਲਕੁਲ ਜੀ। ਸਾਡੇ ਨਾਲ ਨਾਸਰ ਚੌਧਰੀ ਸਨ, ਆਪਣੇ ਢਿੱਲੋਂ ਸਾਹਿਬ, ਉਹਨਾਂ ਨੇ ਸਭ ਕੁਝ ਵਿਖਾਇਆ ਸਾਨੂੰ। ਵਧੀਆ ਬੰਦੇ ਨੇ ਉਹ। ਉਹਨਾਂ ਦੇ ਟਾਈਮ 'ਚ ਉਹਨਾਂ ਨੇ ਬੜੀ ਸੇਵਾ ਕੀਤੀ ਜੀ, ਇਹ ਦੋਵਾਂ ਪੰਜਾਬਾਂ ਦੇ ਜੀਆਂ ਨੂੰ, ਵਿਛੜਿਆਂ ਨੂੰ ਮਿਲਾਇਆ ਹੈ ਜੀ। ਤੇ ਗਲੋ ਜੀ ਅੱਗੇ ਆਓ ਸਰਦਾਰ ਜੀ, ਆਪਣਾ ਦੱਸੋ। ਬਿਸਮਿਲ੍ਲਾ, ਆਪਣੇ ਬਾਰੇ ਦੱਸੋ ਥੋੜਾ। ਜਸਵੀਰ ਸਿੰਘ, ਦਾਦੇ ਦਾ ਨਾਮ ਸੀ ਸਰ ਸਿੰਘ ਤੇ ਮੇਰੇ ਡੈਡੀ ਦਾ ਨਾਮ ਰੇਸ਼ਮ ਸਿੰਘ।
ਇਹ ਕਿਹੜੀ ਥਾਂ ਇੱਧਰ ਵੜ ਕੇ ਇੱਧਰ ਹਾਂ ਵੱਡ ਕੇ ਇੱਥੇ ਹੀ ਨੇ ਜੀ ਦਾਦਾ ਜੀ ਇੱਥੇ ਇਹ ਕੋਟੂ ਵਾਲਾ ਜੀ ਰਾਵੀ ਜ਼ਿਲ੍ਹਾ ਦੇ ਸ਼ੇਖੂਪੁਰਾ ਅੱਛਾ। ਰਾਵੀ ਦੇ ਕੰਢੇ ਤੇ ਅੱਛਾ ਜੀ ਹਾਂਜੀ ਵਾਹ ਜੀ ਵਾਹ। ਤੇ ਉਧਰ ਕਿੱਧਰ? ਉਧਰ ਜੀ ਅਸੀਂ ਪਟਿਆਲੇ ਜ਼ਿਲ੍ਹਾ ਅੱਛਾ ਪਿੰਡ ਹਾਜੀਪੁਰ ਹੈ ਜੀ ਹੂੰ। ਹੁਣ ਪਟਿਆਲੇ ਰਹਿ ਰਹੇ ਹਾਂ, ਸਾਡੀ ਰਹਿਸ਼ ਪਟਿਆਲੇ ਹੀ ਹੈ। ਪਹਿਲੀ ਵਾਰੀ ਆਏ ਲਾਹੌਰ? ਹਾਂਜੀ ਪਹਿਲੀ ਵਾਰੀ ਆਏ। ਇੱਧਰ ਦੇ ਲੋਕਾਂ ਨੂੰ ਜੀਆਂ ਨੂੰ ਮਿਲ ਕੇ ਵੇਖ ਕੇ ਕਿਹਦਾ ਲੱਗਾ? ਬਹੁਤ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ। ਪਹਿਲੀ ਵਾਰ ਅਸੀਂ ਆਏ ਹਾਂ ਹਾਂ। ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਭ ਨੂੰ ਮਿਲ ਕੇ। ਹੂੰ। ਸਾਡੇ ਵਰਗੇ ਹੀ ਨੇ, ਇਹ ਵੀ ਪੰਜਾਬ ਸਾਡਾ, ਉਹ ਵੀ ਸਾਡਾ। ਵਾਹ ਜੀ ਵਾਹ। ਬਾਬੇ ਉਹ ਤੁਹਾਡੇ ਵੱਲ ਆਉਂਦੇ ਆ, ਆਪਣੇ ਬਾਰੇ ਹਾਂਜੀ, ਦੱਸੋ। ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਚਾਹੁੰਦਾ। ਮੇਰਾ ਨਾਮ ਜਗਦੀਪ ਸਿੰਘ ਸੰਧੂ, ਮੈਂ ਪੁੱਤਰ ਸਰਦਾਰ ਮਦਨਜੀਤ ਸਿੰਘ ਸੰਧੂ। ਮੇਰੇ ਦਾਦਾ ਜੀ ਦਾ ਨਾਮ ਸਰਦਾਰ ਗੁਰਸ਼ਰਨ ਸਿੰਘ ਸੰਧੂ SDO ਰਿਟਾਇਰਡ, ਹੂੰ। ਤੇ ਪੜਦਾਦਾ ਜੀ ਨਾਮ ਸਰਦਾਰ ਕਿਸ਼ਨ ਸਿੰਘ ਸੰਧੂ, ਉਹ ਵੀ SDO ਰਿਟਾਇਰ ਸੀਗੇ। ਹੂੰ। ਤੇ ਜਿਹੜੇ ਉਹਨਾਂ ਦੇ ਮੇਰੇ ਫਾਦਰ ਦੇ ਦਾਦਾ ਜੀ ਸੀਗੇ ਉਹ ਸਰਦਾਰ ਗੰਡਾ ਸਿੰਘ, ਹੂੰ। ਉਹ ਜਗੀਰਦਾਰ ਸੀਗੇ। ਗਾਂ ਉਹਨਾਂ ਦੇ ਉਹ ਰਾਏ ਬਹਾਦਰ ਸੀਗੇ ਜੀ। ਅੱਛਾ ਜੀ। ਤੇ ਸਾਡਾ ਇੱਥੇ ਪਿੱਛੇ ਪਿੰਡ ਹਰਪਾਲ ਕੇ ਹੂੰ। ਲਾਹੌਰ ਦੇ ਵਿੱਚ ਹੀ ਸੀਗਾ। ਲਾਹੌਰ ਤੋਂ ਕੋਈ 12-13 ਕਾਨੇ ਵਾਲੇ ਪਾਸੇ? ਹਾਂ, ਕਾਨਾ ਕਾਮਾਂ ਵਾਲੇ ਪਾਸੇ। ਤੇ ਹੁਣ ਬਹੁਤ ਡਿਵੈਲਪ ਹੋ ਗਿਆ, DHA ਬਣ ਗਿਆ। ਹੂੰ। ਤੇ ਤੁਹਾਡੀ ਬਦੌਲਤ ਸਾਰਿਆਂ ਦੀ ਕਰੋੜਾਂ ਰੁਪਏ ਦੀ ਜ਼ਮੀਨਾਂ ਹੋ ਗਈਆਂ ਉਹ। ਆਓ। ਤੇ ਸਾਡੀ ਉੱਥੇ 5-6 ਕਿੱਲਿਆਂ 'ਚ ਹਵੇਲੀ ਬਣੀ ਹੋਈ ਸੀ, ਅੱਛਾ। ਜਿਸ 'ਚ ਅੰਦਰ ਅਲੱਗ-ਅਲੱਗ ਹਵੇਲੀਆਂ ਬਣਾਈਆਂ ਹੋਈਆਂ ਸੀ ਉਹਨਾਂ ਨੇ। ਅੱਛਾ। ਪਿੱਛੇ ਬਾਗ ਸੀਗਾ ਤੇ ਸਾਰਾ ਪਿੰਡ ਦੀ ਜ਼ਮੀਨ ਆਪਣੀ ਸੀ। ਉਸ ਤੋਂ ਇਲਾਵਾ ਕੁਝ ਹੋਰ ਪਿੰਡਾਂ 'ਚ ਵੀ ਜ਼ਮੀਨ ਆਪਣੀ ਸੀ। ਹੂੰ। ਤੇ ਇਹ ਸਾਡੇ ਵਡੇਰਿਆਂ ਦੇ ਨਾਂ ਤੇ ਪਿੰਡ ਵਸਿਆ ਸੀਗਾ, ਹਰਪਾਲ ਕੇ ਦਾ ਵਸਿਆ ਸੀਗਾ। ਅੱਛਾ। ਤੇ ਸਾਰੀ ਫੈਮਿਲੀ ਐਜੂਕੇਟਡ ਸੀ, ਉੱਚ ਅਹੁਦਿਆਂ ਤੇ ਬਰਾਜਮਾਨ ਸੀ ਉਦੋਂ। ਹੂੰ। ਤੇ ਸਭ ਕੁਝ ਛੱਡ ਕੇ ਟੁਰ ਗਏ? ਛੱਡ ਕੇ ਸਭ ਕੁਝ ਤੁਰ ਗਏ। ਤੇ ਬਚਾ ਵੀ ਰਿਹਾ, ਕੋਈ ਜੀ ਨੂੰ ਕੋਈ ਸੱਟ ਫੇਟ ਵੀ ਨਹੀਂ ਵੱਜੀ। ਹਾਂ। ਸੁੱਖੀ ਸਾਂਦੀ ਸਾਰੇ ਗਏ ਨੇ। ਉੱਥੇ ਕਿੱਥੇ ਗਏ ਫਿਰ? ਉੱਥੇ ਫਿਰ ਅਸੀਂ ਪਹਿਲਾਂ ਅੰਮ੍ਰਿਤਸਰ ਰੁਕੇ, ਹਾਂ। ਉਸ ਤੋਂ ਬਾਅਦ ਫਿਰ ਪਟਿਆਲੇ ਜਾ ਕੇ ਅਸੀਂ ਰੁਕੇ। ਜ਼ਮੀਨਾਂ ਸਾਨੂੰ ਕੋਈ ਇੱਧਰ ਫਿਰੋਜ਼ਪੁਰ ਵੱਲ ਜਾਂ ਇੱਧਰ ਮੁਕਤਸਰ ਵਾਲੇ ਪਾਸੇ ਲਾਟ ਹੋਈਆਂ ਸੀ। ਹਾਂ। ਤੇ ਉਦੋਂ ਨੌਕਰੀ ਪੇਸ਼ੇ ਵਾਲੇ ਸੀਗੇ, ਉੱਚ ਅਹੁਦਿਆਂ ਤੇ ਸੀਗੇ, ਉਹਨਾਂ ਨੇ ਜ਼ਮੀਨਾਂ ਆਪਣੀ ਜਗ੍ਹਾ ਤੇ ਪਸੰਦ ਨਾਲ ਲਾਟ ਕਰਾ ਲਈਆਂ ਸੀ ਬਾਅਦ 'ਚ। ਤੇ ਫਿਲਹਾਲ ਅਸੀਂ ਪਟਿਆਲੇ, ਸ਼ੁਰੂ ਤੋਂ ਜੰਮਪਲ ਮੈਂ ਪਟਿਆਲੇ ਦਾ ਹੀ ਹਾਂ। ਅੱਛਾ। ਮੇਰੀ 50 ਸਾਲ ਉਮਰ ਹੋ ਚੱਲੀ ਹੈ। ਵਾਹ ਜੀ ਵਾਹ। ਤੇ ਫਿਰ ਮੈਂ ਹੂੰ। ਇਸ ਤੋਂ ਇਲਾਵਾ ਮੈਂ 3-4 ਵਾਰ ਪਹਿਲਾਂ, 2-3 ਵਾਰ ਪਹਿਲਾਂ ਆ ਚੁੱਕਾ। ਹੂੰ। ਤੇ ਪਹਿਲਾਂ ਆਉਣ ਕਰਕੇ ਮੇਰੀ ਵੀਡੀਓ ਬਹੁਤ ਵਾਇਰਲ ਹੋਈਆਂ, ਜਿਹਦੇ ਕਰਕੇ ਸਾਨੂੰ ਜਿਹੜੇ ਪਰਿਵਾਰਾਂ ਦੇ ਜੀਆਂ ਦਾ ਨਹੀਂ ਪਤਾ ਸੀਗਾ, ਉਹ ਵੀਡੀਓ ਦੀ ਬਦੌਲਤ ਸਾਨੂੰ ਉਹ ਪਰਿਵਾਰਾਂ ਦੇ ਜੀਆਂ ਦਾ ਪਤਾ ਲੱਗਿਆ। ਹੂੰ। ਉਹ ਪਰਿਵਾਰਾਂ ਦੇ ਮੈਨੂੰ ਫੋਨ ਆਉਣ ਲੱਗ ਪਏ। ਤੇ ਸਾਨੂੰ ਆਪਣੇ ਪਰਿਵਾਰ, ਮੇਰੇ ਕੋਲ ਫੈਮਿਲੀ ਟਰੀ ਹੈ, ਘੱਟੋ ਘੱਟ 23-24 ਪੀੜ੍ਹੀਆਂ ਦਾ ਰਿਕਾਰਡ ਹੈ ਮੇਰੇ ਕੋਲ ਆਪਣਾ। ਹੂੰ। ਤੇ ਹੁਣ ਪਿੱਛੇ ਸਾਡੀ ਪੰਜਾਬ 'ਚ, ਉੱਥੇ ਚੜ੍ਹਦੇ ਪੰਜਾਬ 'ਚ ਵੀਡੀਓ ਵੀ ਵਾਇਰਲ ਹੋਈਆਂ ਸੀ। ਉੱਥੇ ਨਿਊਜ਼ ਚੈਨਲ ਵਾਲਿਆਂ ਨੇ 4-5 ਨਿਊਜ਼ ਚੈਨਲ ਵੀਡੀਓ ਸਾਡੀਆਂ ਪਾਈਆਂ ਸੀਗੀਆਂ, ਸਾਡੀ ਫੈਮਿਲੀ ਬਾਰੇ, ਪੀੜ੍ਹੀਆਂ ਬਾਰੇ। ਤੇ ਉਹ ਸਾਡੇ ਦਾਦਾ ਜੀ ਨੂੰ ਸ਼ੌਂਕ ਸੀਗਾ, ਸਾਰਾ ਰਿਕਾਰਡ ਇਕੱਠਾ ਕਰਦੇ ਸੀ। ਤੇ ਉਹਨਾਂ ਸਾਰਾ ਬਹੁਤ ਮਿਹਨਤ ਕੀਤੀ। ਉਹ ਸਾਡੇ ਕੋਲ ਫੈਮਿਲੀ ਟਰੀ ਹਜੇ ਵੀ ਮੌਜੂਦ ਹੈ। ਤੇ ਅਸੀਂ ਆਉਣ ਵਾਲੀ ਪੀੜ੍ਹੀ ਅੱਗੇ ਉਹਨੂੰ ਕੇਅਰ ਕਰ ਰਹੇ ਹਾਂ। ਤੇ ਅੱਲਾ ਦਾ ਸ਼ੁਕਰ ਹੈ, ਪ੍ਰਮਾਤਮਾ ਦਾ ਸ਼ੁਕਰ ਹੈ, ਅਸੀਂ ਪਰਿਵਾਰ ਨੂੰ ਸਾਰਿਆਂ ਨੂੰ ਇੱਕ ਇਕੱਠਾ ਕਰਕੇ ਰੱਖਿਆ ਹੋਇਆ ਹੈ। ਅੱਛਾ, ਇਹ ਦੋਵੇਂ ਪੰਜਾਬਾਂ ਦੇ ਵਿੱਚ ਹੁਣ ਸਮਝ ਲਓ ਕਿ ਇੱਕ ਤਰ੍ਹਾਂ ਦੀ ਸਾਡੀ ਅੰਦਰੋਂ ਅੰਦਰੀ ਰੂਹਾਂ ਤੋਂ, ਦਿਲਾਂ ਤੋਂ ਇੱਕ ਪਰਿਵਾਰਕ ਸਾਂਝ ਹੀ ਬਣੀ ਹੋਈ ਹੈ ਸਭ ਦੀ ਨਾ। ਜਿਵੇਂ ਅਸੀਂ ਬੈਠੇ ਹਾਂ, ਤੁਸੀਂ ਵੀ ਕਿਤੇ ਜੀਆਂ ਨੂੰ ਮਿਲਦੇ ਹੋ। ਸੋ ਮੈਂ ਇਸ ਗੱਲ ਬਾਰੇ ਪੁੱਛਣਾ ਚਾਹੁੰਦਾ ਕਿ ਵੀ ਦੋਵੇਂ ਪੰਜਾਬ ਜਿਹੜੇ ਨੇ, ਇਹਨਾਂ ਦੇ ਵਿੱਚ ਇਸੇ ਤਰ੍ਹਾਂ ਦੀ ਸਾਂਝ ਬਣਾਉਣ ਬਾਰੇ ਤੁਸੀਂ ਸੋਚਦੇ ਹੋ? ਜਿਹੋ ਜੀ ਤੁਸੀਂ ਆਪਣੇ ਪਰਿਵਾਰਕ ਸਾਂਝ, ਪਰਿਵਾਰ ਦੇ ਪੂਰੇ ਸ਼ਜਰੇ ਨੂੰ ਸੋਧਦੇ ਹੋ, ਇੰਝ ਹੀ ਸਾਰੇ ਦੋਵੇਂ ਪੰਜਾਬਾਂ ਦੇ ਜਿਹੜੇ ਪਰਿਵਾਰ ਨੇ, ਇਹਨਾਂ ਦੇ ਵੱਡ ਕੇ ਜਿਹੜੇ ਬਜ਼ੁਰਗ ਨੇ, ਜਿਹਨੇ ਅਗਲੀਆਂ ਪੀੜ੍ਹੀਆਂ, ਉਹ ਇੱਕ ਦੂਜੇ ਨੂੰ ਇਸੇ ਤਰ੍ਹਾਂ ਮਿਲ ਲੈਣ, ਇੱਕ ਦੂਸਰੇ ਦੇ ਨਾਲ ਸਾਂਭਣ, ਉਹਦੇ ਲਈ ਤੁਸੀਂ ਕੋਈ ਯਤਨ ਕਰਨ ਦੇ ਸੋਚਿਆ ਜਾਂ ਸੋਚਦੇ ਹੋ? ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਜਿਹੜੀ ਹੁਣ ਯੰਗ ਜਨਰੇਸ਼ਨ ਹੈ, ਉਹਨੂੰ ਕਾਫੀ ਘੱਟ ਪਤਾ ਇਸ ਚੀਜ਼ ਬਾਰੇ ਕਿ ਉਹਨਾਂ ਜਿਹੜੇ ਕੋਈ ਵਡੇਰੇ ਵੱਡੇ ਸੀਗੇ ਤੇ ਪਿੱਛੋਂ ਜਿਹੜੀ ਫੈਮਿਲੀ ਇੱਥੇ ਸੀ, ਉਹਨਾਂ ਦੇ ਬਲੱਡ ਰਿਲੇਸ਼ਨ ਆਪਸ 'ਚ ਇੱਕ ਨੇ। ਕੁਛ ਉਹ ਟਾਈਮ ਪਾ ਕੇ 2-3 ਪੀੜ੍ਹੀਆਂ ਪਹਿਲਾਂ ਮੁਸਲਿਮ ਹੋ ਗਈਆਂ, ਜਾਂ 47 ਤੋਂ ਬਾਅਦ ਮੁਸਲਿਮ ਹੋ ਗਈਆਂ ਸੀਗੀਆਂ। ਤੇ ਉਹਨਾਂ ਨੂੰ ਨਹੀਂ ਪਤਾ। ਉਹ ਜਦੋਂ ਇੱਥੇ ਆਉਂਦੇ ਨੇ ਤੇ ਇੱਥੇ ਵਾਲੇ ਜਿਹੜੇ ਵਡੇਰੇ ਨੇ, ਉਹਨਾਂ ਦੇ ਬਜ਼ੁਰਗ ਨੇ, ਉਹ ਦੱਸਦੇ ਨੇ ਤੂੰ ਫਲਾਣੇ ਦਾ ਪੁੱਤ ਹੈ, ਤੂੰ ਫਲਾਣੇ ਦਾ ਪੁੱਤ ਹੈ। ਅਸੀਂ ਪਹਿਲਾਂ ਪਰਿਵਾਰ ਇੱਕੋ ਸੀਗਾ, ਉਹ ਸਾਡਾ ਤਾਇਆ ਲੱਗਦਾ, ਸਾਡਾ ਚਾਚਾ ਲੱਗਦਾ। ਉਹ ਜਦੋਂ ਇਹ ਜਿਹੀ ਗੱਲਾਂ ਹੁੰਦੀਆਂ ਤੇ ਮਨ ਨੂੰ ਇੰਨਾ ਸਕੂਨ ਮਿਲਦਾ। ਮੈਂ ਖੂਨ ਸਾਂਝੀਆਂ ਸਾਰੀਆਂ, ਖਾਣਾ ਪੀਣਾ ਇੱਕੋ ਆਪਣਾ ਸਾਰਾ। ਤੇ ਜਿਹੜਾ ਕਲਚਰ ਹੈ ਮੇਨ ਆਪਣਾ ਪੰਜਾਬੀ ਮਾਂ ਬੋਲੀ, ਉਹ ਸਾਰੀ ਜ਼ੁਬਾਨ ਇੱਕੋ ਹੈ, ਮਿਠਾਸ ਭਰਪੂਰ ਜ਼ੁਬਾਨ ਹੈਗੀ ਹੈ। ਹੁਣ ਇਹ ਦੋ ਮੇਰੇ ਨਾਲ ਯੰਗ ਏਜ ਦੇ ਬੱਚੇ ਆਏ ਨੇ, ਇਹਨਾਂ ਦੇ ਪਰਿਵਾਰ ਇੱਥੇ ਨੇ। ਇਹਨਾਂ ਨੂੰ ਨਹੀਂ ਪਤਾ ਸੀ ਸਾਡਾ ਪਰਿਵਾਰ ਇੱਥੇ ਹੈ। ਆਹ ਬੱਚਾ ਮੇਰੇ ਨਾਲ ਬੈਠਾ ਹੈ, ਇਹ ਆਇਆ, ਇਹਨੂੰ ਇਹ ਨਹੀਂ ਸੀਗਾ ਕਿ ਮੈਂ ਪਿੰਡ 'ਚ ਜਾਵਾਂਗਾ, ਮੈਨੂੰ ਕੋਈ ਜਾਣਦਾ ਕਿ ਨਹੀਂ ਜਾਣਦਾ। ਪਰ ਪਿੰਡ 'ਚ ਸੰਧੂਆਂ ਦਾ ਫੈਮਿਲੀ ਬੈਠੀ ਹੈ ਤੇ ਇਹਦਾ ਮਨ ਭਰਿਆ। ਉੱਥੇ ਜਾ ਕੇ ਰੋਇਆ ਵੀ ਥੋੜਾ ਜਿਹਾ ਮਿਲ ਕੇ ਉਹਨਾਂ ਨੂੰ। ਤੇ ਜਿਹੜੇ ਇੱਥੇ ਦੇ ਜੀ ਨੇ, ਉਹ ਤੜਫਦੇ ਨੇ ਉੱਥੇ ਜਾਣ ਲਈ ਕਿ ਅਸੀਂ ਕਦੋਂ ਕਿਵੇਂ ਜਾਈਏ, ਉੱਥੇ ਕਿਸ ਤਰ੍ਹਾਂ ਜਾਈਏ।
ਲਓ ਜੀ, ਇਹ ਸਾਂਝਾਂ ਆਬਾਦ ਰਹਿਣ, ਇਸੇ ਤਰ੍ਹਾਂ ਆਵਾਜਾਈ ਬਣੀ ਰਵੇ। ਥੋੜਾ ਦੋਵੇਂ- ਪਲੀਜ਼ ਇੱਕ ਹੋਰ ਐਡ ਵੀ ਕਰ ਲਓ। ਇਹਨਾਂ ਦੀ ਫੈਮਿਲੀ, ਇਹਨਾਂ ਦੇ ਵੱਡੇ ਬਾਈ ਜੀ ਹੋਰੀ ਤੇ ਇਹਨਾਂ ਦੇ ਹੋਰ ਜਿਹੜੇ ਘਰ ਦੇ ਜੀ ਹਨ, ਉਹ ਆਪਣੇ ਪਿੰਡ ਵੀ ਆਏ ਤੇ ਅੱਛਾ। ਉਹ ਇੱਕ ਬੜਾ ਖੂਬਸੂਰਤ ਮੰਜ਼ਰ ਸੀ ਇਹਨਾਂ ਦੇ ਪਿੰਡ ਆਣਾ ਤੇ ਕਿੰਜ ਪਿੰਡ ਦੇ ਲੋਕ ਮਿਲੇ ਤੇ ਕਿੰਜ ਇਹਨਾਂ ਨੂੰ ਪੁਰਾਣੀ ਜਿਹੜੀ ਇੱਕ ਤਲਕ ਸੀ ਉਹ ਉੱਪਰ ਕੇ ਸਾਹਮਣੇ ਆਇਆ। ਉਹਦੇ ਬਾਰੇ ਵੀ ਦੱਸੋ, ਉਹਦੇ ਬਾਰੇ ਤੁਹਾਡੇ ਵੀ ਕੀ ਦੱਸੋ। ਕੈਫੀਅਤ ਹਾਲਤ ਸੀ ਉਦੋਂ? ਪਿੰਡ 'ਚ ਦੇਖੋ ਸਾਡੇ ਜਿਹੜੇ ਵਡੇਰੇ ਸੀ ਉਹ ਨੌਕਰੀ ਪੇਸ਼ੇ ਵਾਲੇ ਸੀ ਤੇ ਕੰਮਕਾਰ ਉਹ ਜ਼ਿਆਦਾ ਮੁੰਸ਼ੀ ਰੱਖਿਆ ਹੋਇਆ ਸਾਡਾ ਉੱਥੇ, ਮਹਿਤਾਬਦੀਨ ਮੁੰਸ਼ੀ ਸੀਗਾ ਸਾਡਾ। ਤੇ ਅੱਗੇ ਮੁੰਸ਼ੀ ਦੀ ਕੋਈ ਹੁਣ ਉੱਥੇ ਪਰਿਵਾਰ ਨਹੀਂ ਸੀਗਾ, ਉਹਦਾ ਭਤੀਜਾ ਸੀਗਾ। ਉਹ ਭਤੀਜੇ ਨੇ ਪਛਾਣਿਆ, ਕਹਿੰਦਾ ਤੁਸੀਂ ਵਡੇਰਿਆਂ ਦੇ ਪਰਿਵਾਰ 'ਚੋਂ, ਵੱਡਿਆਂ ਦੇ ਪਰਿਵਾਰ 'ਚੋਂ। ਅਸੀਂ ਵੱਡਿਆਂ ਪਰਿਵਾਰ 'ਚੋਂ ਸੀ ਤੇ ਫੈਮਿਲੀ ਆਈ, ਮੇਰੇ ਨਾਲ ਮੇਰੀ ਸਿਸਟਰ ਆਈ ਸੀ, ਮੇਰਾ ਭਾਂਜਾ ਆਇਆ ਸੀ। ਬਹੁਤ ਵਧੀਆ ਲੱਗਿਆ। ਜਿਹੜੀ ਮੁਹੱਬਤ ਉਹਨਾਂ ਨੇ ਦਿੱਤੀ ਸਾਨੂੰ, ਮੈਂ ਕਹਿੰਦਾ ਉਹ ਮੁਹੱਬਤ ਸਾਨੂੰ ਉੱਥੇ ਚੜ੍ਹਦੇ ਪੰਜਾਬ 'ਚ ਨਹੀਂ ਮਿਲਦੀ ਹੋਣੀ ਜਿਹੜੀ ਇੱਥੇ ਮਿਲੀ ਸਾਨੂੰ। ਤੇ ਅਸੀਂ ਸ਼ੁਕਰਗੁਜ਼ਾਰ ਆਏ ਉਹ ਜੀ ਮੁਹੱਬਤ ਦਾ, ਸਾਨੂੰ ਨਿਤ ਮਿਲੇ ਉਹ ਜੀ ਮੁਹੱਬਤ। ਇਹ ਉਹ ਸਾਂਝਾ ਵਤਨ, ਸਾਡੀਆਂ ਪਰਿਵਾਰ ਆਪਸ ਇਕੱਠਾ ਹੋਵੇ ਸਾਡਾ ਤੇ ਅਸੀਂ ਇਕੱਠੇ ਰਹੀਏ ਸਾਰੇ। ਲਓ ਜੀ, ਇਹਦੇ ਨਾਲ ਹੀ ਅੱਜ ਦੀ ਸੰਗਤ ਦੀ ਗੱਲ ਮੁਕਾਉਂਦੇ ਆ, ਸਿਰਫ ਇਸੇ ਆਸ ਦੇ ਨਾਲ ਕਿ ਸਾਡੇ ਦੋਵਾਂ ਪੰਜਾਬਾਂ 'ਚ ਜਗਤ ਭਰ ਦੇ ਵਿੱਚ ਇਨਸਾਨਾਂ ਦੀਆਂ ਸਾਂਝਾਂ ਬਣਨ, ਬੰਦਿਆਈ ਜਾਗੇ, ਸੱਚਾਈ ਜਾਗੇ, ਹਰ ਬੰਦੇ ਦੇ ਅੰਦਰ ਖੁਦ ਦੇ ਅੰਦਰ ਖੁਦਾਈ ਜਾਗੇ ਤੇ ਫਿਰ ਇਹ ਕਿ ਇਸੇ ਤਰ੍ਹਾਂ ਜੀਆਂ ਨੂੰ ਮਿਲਣ ਤੇ ਆਪਣਾ ਆਪ ਆਪਣਾ ਸੱਚ ਸਾਂਝਾ ਕਰਨ, ਆਪਣਾ ਪਿਆਰ ਸਾਂਝਾ ਕਰਨ, ਤਾਂ ਜੇ ਇੱਥੇ ਸਾਡੇ ਹੋਣ 'ਚ ਕੋਈ ਖੁਸ਼ੀ ਹੋਵੇ, ਕੋਈ ਤਰੰਗ, ਕੋਈ ਉਮੰਗ, ਕੋਈ ਬਰਕਤ ਪੈ ਜਾਏ। ਤੇ ਬੜੀ ਖੁਸ਼ੀ ਹੋਈ ਇਹਨਾਂ ਜੀਆਂ ਨੂੰ ਸਭ ਨੂੰ ਮਿਲ ਕੇ ਤੇ ਇਹੀ ਆਸ ਹੈ ਕਿ ਇੰਸ਼ਾਅੱਲਾ ਇੰਝ ਹੀ ਅਸੀਂ ਸਭ ਚੜ੍ਹਦੇ ਲੈਂਦੇ ਪੰਜਾਬ ਦੇ ਪੰਜਾਬੀ ਇਹ ਜਗਤ ਭਰ ਦੇ ਵਿੱਚ ਸਾਰੇ ਜਿਹੜੇ ਜੀ ਜਿਹੜੇ ਨੇ ਉਹ ਸਾਂਝ ਸਲੂਕ ਨਾਲ ਇੱਕ ਦੂਜੇ ਨੂੰ ਮਿਲਦੇ ਰਹਿਣ ਤੇ ਇਹ ਦੁਨੀਆ ਜਿਹੜੀ ਹੈ ਨਾ ਇਸੇ ਪਿਆਰ ਦੇ ਨਤੀਜੇ 'ਚ ਇਨਸਾਨਾਂ ਦੇ ਰਹਿਣ ਵਾਲੀ ਥਾਂ ਬਣ ਜਾਵੇ।